ਬਾਸਟੋ ਇੰਟਰਨੈਸ਼ਨਲ ਗੇਟਵੇ ਇਹ ਇੱਕ ਤੇ ਦੱਸੋ ਕਿੱਥੇ ਬਣ ਰਿਹਾ ਹੈ, ਦੂਜਾ ਇਹ ਦੱਸੋ ਕਿ ਟਰੱਕਿੰਗ ਇੰਡਸਟਰੀ ਦਾ ਇਹਨੂੰ ਕੋਈ ਨਫਾ ਨੁਕਸਾਨ, ਕੋਈ ਫਾਇਦਾ, ਕੋਈ ਭਲਾ, ਕੋਈ ਕੰਮ 'ਚ ਤੇਜ਼ੀ, ਕੋਈ ਉਹਦੇ ਫਰਕ ਪਏਗਾ ਇਹਦੇ ਨਾਲ ਜਾਂ ਨਹੀਂ? ਸ਼ਾਹ ਸਾਹਿਬ, ਪਿਛਲੇ 2-3 ਪ੍ਰੋਗਰਾਮਾਂ ਤੋਂ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਕੰਮ ਤੇਜ਼ ਹੋਣ ਵਾਲਾ ਹੈ, ਬਿਜ਼ੀ ਹੋਣ ਦੇ ਦਿਨ ਆਉਣ ਵਾਲੇ ਨੇ। ਇਹ ਹੁਣ ਇਹ ਵੀ ਤੁਸੀਂ ਦੱਸਿਆ ਹੈ ਕਿ 2027, ਪਰ ਇਹੋ ਜਿਹੀ ਸਾਰੀ ਕੰਡੀਸ਼ਨ ਦੇ ਵਿੱਚ ਇਹਨਾਂ ਸਾਰੇ ਮਾਮਲਿਆਂ 'ਚ ਤੁਹਾਡੇ ਕੋਲ ਟਰੱਕ ਹੈ ਨੇ ਕਿ ਜਿਹੜੇ ਤੁਸੀਂ ਆਫਰ ਕਰ ਸਕੋ? ਅਸੀਂ ਤੇ ਆਪਣੀ ਤਰਫੋਂ ਹਰ ਚੀਜ਼ ਰੈਡੀ ਕਰ ਲਈ। ਇੰਟਰਨੈਸ਼ਨਲ ਦੇ ਵੀ ਅਸੀਂ ਜਿਹੜਾ ਟਰੱਕਾਂ ਦੀ ਲਾਈਨਾਂ ਲਾ ਦਿੱਤੀਆਂ ਨੇ ਤੇ ਫਾਈਨਾਂਸ ਪ੍ਰੋਸੈਸ ਜਿਹੜਾ ਸਾਡਾ ਉਹ ਬਹੁਤ ਆਪਟੀਮਾਈਜ਼ ਆ। ਤੁਸੀਂ ਆਨਲਾਈਨ ਜਾ ਕੇ ਜਿਹੜੇ ਟਰੱਕਾਂ ਦੀ ਗੱਲ ਕਰ ਰਹੇ ਹੋ ਉਹ ਤੁਸੀਂ ਆਨਲਾਈਨ ਜਾ ਕੇ ਦੇਖ ਸਕਦੇ ਹੋ। ਕੀ ਅਮਰੀਕਾ ਦੇ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਟਰੱਕਿੰਗ ਬਿਜ਼ਨਸ ਦੇ ਉੱਤੇ ਇਹਦਾ ਕੋਈ ਅਸਰ ਪੈਂਦਾ ਦਿਸਦਾ ਹੈ? ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਟਰੱਕ ਚੱਕੇ? ਆਪਾਂ ਨੂੰ 2 ਮਹੀਨੇ ਹੋ ਗਏ। 2 ਮਹੀਨੇ ਹੋ ਗਏ। ਕਿੱਦਾਂ ਐਕਸਪੀਰੀਅੰਸ ਹੋਇਆ ਸੀ? ਨਹੀਂ, ਐਕਸਪੀਰੀਅੰਸ ਤੁਹਾਡੇ ਨਾਲ ਬਹੁਤ ਵਧੀਆ ਰਿਹਾ ਜੀ। ਆਪਣਾ ਲੋਨ ਦੀ ਪ੍ਰੋਬਲਮ ਹੁੰਦੀ ਹੈ ਜ਼ਿਆਦਾ, ਪਰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਤੇ ਹੁਣ ਸਾਨੂੰ ਰეკਮੈਂਡ ਕਰੋਗੇ ਆਪਣੇ ਦੋਸਤਾਂ ਨੂੰ? ਬਿਲਕੁਲ ਜੀ, 100%। ਮੈਂ ਤਾਂ ਆਲਰੇਡੀ ਪਹਿਲਾਂ ਹੀ ਬਹੁਤ ਜ਼ਿਆਦਾ ਨੂੰ ਰეკਮੈਂਡ ਕਰ ਰਿਹਾ। ਪੰਜਾਬ ਰੇਡੀਓ USA ਦੇਖ ਰਹੇ ਸੁਣ ਰਹੇ ਸਾਡੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਖਾਸ ਮੁਲਾਕਾਤ ਜਿਹੜੀ ਕਿ ਹਫਤਾਵਾਰ ਅਸੀਂ ਤੁਹਾਡੇ ਨਾਲ ਕਰਾਉਂਦੇ ਹਾਂ USA ਟਰੱਕ ਸੇਲਸ ਤੋਂ ਸੈਯਦ ਅਰਮਗਾਮ ਅਲੀ ਹੋਣਾ ਦੇ ਨਾਲ। ਅੱਜ ਵੀ ਇਸ ਗੱਲਬਾਤ, ਇਸ ਮੁਲਾਕਾਤ 'ਚ ਜੀ ਆਇਆਂ ਨੂੰ ਕਹਿੰਦੇ ਆ, ਸਲਾਮ ਆਦਾਬ ਤੇ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਸੈਯਦ ਅਰਮਗਾਮ ਅਲੀ ਜੀ, ਜੀ ਆਇਆਂ ਨੂੰ ਕਹਿੰਦੇ ਜੀ, ਸਵਾਗਤ ਹੈ ਆਪ ਜੀ ਦਾ ਇਸ ਮੁਲਾਕਾਤ 'ਚ। ਸਤਿ ਸ਼੍ਰੀ ਅਕਾਲ ਜੀ, ਨਮਸਤੇ ਤੇ ਅਸਲਾਮ ਅਲੈਕੁਮ ਸਭ ਨੂੰ। ਜੀ ਵਾਲੇਕੁਮ ਸਲਾਮ, ਤੁਸੀਂ ਵੀ ਸਲਾਮਤ ਰਹੋ। ਸਭ ਵੱਲੋਂ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਅੱਛਾ ਸ਼ਾਹ ਸਾਹਿਬ, ਮੈਂ ਅੱਜ ਜ਼ਰਾ ਇੱਕ ਨਵੀਂ ਸ਼ੈ ਮੇਰੇ ਕੋਲ ਆਈ, ਨਵੀਂ ਇੱਕ ਗੱਲ ਪਤਾ ਲੱਗੀ ਤੇ ਮੈਂ ਕਿਹਾ ਉਹ ਵੀ ਪੁੱਛ ਲਵਾਂ। ਜਿਸ ਤਰ੍ਹਾਂ ਬਾਸਟੋ ਇੰਟਰਨੈਸ਼ਨਲ ਗੇਟਵੇ ਇਹ ਇੱਕ ਤੇ ਦੱਸੋ ਕਿੱਥੇ ਬਣ ਰਿਹਾ ਹੈ, ਦੂਜਾ ਇਹ ਦੱਸੋ ਕਿ ਟਰੱਕਿੰਗ ਇੰਡਸਟਰੀ ਦਾ ਇਹਨੂੰ ਕੋਈ ਨਫਾ ਨੁਕਸਾਨ, ਕੋਈ ਫਾਇਦਾ, ਕੋਈ ਭਲਾ, ਕੋਈ ਕੰਮ 'ਚ ਤੇਜ਼ੀ, ਕੋਈ ਉਹਦੇ ਫਰਕ ਪਏਗਾ ਇਹਦੇ ਨਾਲ ਜਾਂ ਨਹੀਂ? ਜੀ ਬਾਸਟੋ ਇੰਟਰਨੈਸ਼ਨਲ ਜਿਹੜਾ ਹੈਗਾ ਇਹਨੂੰ ਬਿਗ ਕਹਿੰਦੇ ਨੇ ਤੇ ਬਹੁਤ ਵੱਡਾ ਟਰਮੀਨਲ ਬਣ ਰਿਹਾ ਹੈ ਬਾਸਟੋ ਤੇ, ਜਿਹੜੀ ਲੋਕੇਸ਼ਨ ਆ ਕੈਲੀਫੋਰਨੀਆ 'ਚ। ਅੱਛਾ ਜੀ। ਇਹਦੇ 'ਚ ਆਲਮੋਸਟ ਇਹਨੇ 45,000 ਏਕੜ ਲਏ ਨੇ, ਜਿਹਦੇ 'ਚ ਇੱਕ ਗਵਰਨਮੈਂਟ ਦਾ ਮਨਸੂਬਾ ਹੈ ਤੇ $1.5 ਬਿਲੀਅਨ ਇਹਦੇ ਤੇ ਇਨਵੈਸਟਮੈਂਟ ਹੋਈ ਆ। ਤੇ ਇਹ ਲੌਂਗ ਟਰਮ ਕੀ ਆ, ਇਹ ਬੇਸਿਕਲੀ ਟਰੱਕਿੰਗ ਸਿਸਟਮ ਜਿਹੜੇ ਆ ਨਾ, ਟਰੱਕਿੰਗ ਸਿਸਟਮ ਦੇ ਨਾਲ ਨਾਲ ਟ੍ਰੇਨ ਸਿਸਟਮ ਜਿਹੜਾ ਹੈਗਾ ਉਹਨੂੰ ਐਕਟੀਵੇਟ ਕਰਨਾ ਚਾਹ ਰਹੇ ਨੇ, ਕਿਉਂਕਿ ਲੌਂਗ ਬੀਚ ਜਿਹੜੀ LA ਲਾਸ ਐਂਜਲਸ ਦੀ ਜਿਹੜੀ ਪੋਰਟਾਂ ਨੇ ਉਹ ਬਹੁਤ ਬਿਜ਼ੀ ਹੋ ਗਈਆਂ ਨੇ ਤੇ ਉਹਨਾਂ ਦਾ ਜਿਹੜਾ ਸਪਲਾਈ ਚੇਨ ਮੈਕੈਨਿਜ਼ਮ ਆ ਉਹ ਟਰੱਕਿੰਗ ਕਰਕੇ ਉਹ ਬਹੁਤ ਜ਼ਿਆਦਾ, ਸਮਝੋ ਟਰੱਕਿੰਗ ਨੇ ਟੇਕ ਓਵਰ ਕਰ ਲਿਆ ਟ੍ਰੇਨ ਦਾ ਬਿਜ਼ਨਸ। ਠੀਕ ਹੈ। ਹੁਣ ਲਾਸਟ 10 ਈਅਰ 'ਚ 10 ਸਾਲਾਂ 'ਚ ਟਰੱਕਿੰਗ ਨੇ 20% ਜਿਹੜਾ ਟ੍ਰੇਨ ਦਾ ਬਿਜ਼ਨਸ ਖੋਲਿਆ। ਵਾਹ। ਹੁਣ ਟ੍ਰੇਨ ਜਿਹੜੀ ਜਾਂਦੀ ਸੀ ਉਹ ਤੇ ਤੁਹਾਨੂੰ ਪਤਾ ਲੌਂਗ ਡਿਸਟੈਂਸ ਜਾਂਦੀ ਹੈ ਤੇ ਬਹੁਤ ਸਾਰਾ ਸਮਾਨ ਇਕੱਠਾ ਜਾਂਦਾ ਹੈ। ਹੁਣ ਉਹ ਸ਼ਿਪਰ ਨੂੰ ਮਹਿੰਗਾ ਥੋੜਾ ਜਿਹਾ ਪੈਂਦਾ ਟਰੱਕਿੰਗ 'ਚ, ਪਰ ਟਰੱਕਿੰਗ 'ਚ ਉਹਨਾਂ ਦੀ ਜਿਹੜੀ ਹੈ ਗਰੰਟੀਡ ਜਿਹੜੇ ਰਿਜ਼ਲਟ ਹੁੰਦੇ ਨੇ ਉਹ ਹੁੰਦੇ ਜੀ। ਨੈਗੇਟਿਵ ਸਾਈਡ ਇਹ ਹੈਗਾ ਕਿ ਉਹਦੇ 'ਚ ਥੋੜਾ ਡੈਮੇਜ ਜ਼ਿਆਦਾ ਹੁੰਦਾ ਹੈ, ਟਰੱਕਿੰਗ ਕੈਰੀਅਰ ਨੂੰ ਜਿਹੜਾ ਡੈਮੇਜ ਜ਼ਿਆਦਾ ਹੁੰਦਾ, ਪਰ ਔਨ ਦਾ ਅਦਰ ਸਾਈਡ ਟ੍ਰੇਨ ਤੇ ਜਿਹੜਾ ਡੈਮੇਜ ਘੱਟ ਹੁੰਦਾ ਹੈ। ਤੇ ਹੁਣ ਜਿਹੜੀ ਆ ਇਹ ਬਾਸਟੋ ਜਿਹੜਾ ਇੰਟਰਨੈਸ਼ਨਲ ਜਿਹੜਾ ਟਰਮੀਨਲ ਬਣਨ ਜਾ ਰਿਹਾ ਹੈ, ਇਹਦੇ ਨਾਲ ਪੂਰਾ ਸਿਚੁਏਸ਼ਨ ਇਹੀ ਹੈ ਕਿ ਇਧਰੋਂ ਇਹ ਟ੍ਰੇਨ ਤੇ ਪਾਣ ਤੇ ਟ੍ਰੇਨ ਤੇ ਪਾ ਕੇ ਫਿਰ ਜਿਹੜਾ ਪੂਰੇ ਮਤਲਬ US ਨੂੰ ਸਪਲਾਈ ਕਰਨ। ਤੇ ਇਹਦੇ 'ਚ ਥੋੜਾ ਜਿਹਾ ਜਿਹੜਾ ਚੈਲੰਜੇਬਲ ਚੀਜ਼ ਆ ਜਿਹੜੀ ਮੈਂ ਸੋਚ ਰਿਹਾ ਸੀ, ਜਿਹੜਾ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਦਾ ਜਿਹੜਾ ਸਿਸਟਮ ਚੱਲਦਾ ਤੇ ਉਹ ਕਹਿੰਦੇ ਨੇ ਕਿ 2035 ਤੱਕ ਜ਼ੀਰੋ ਐਮਿਸ਼ਨ ਕਰ ਦੇਣਗੇ ਪੋਰਟਾਂ ਤੇ ਰੇਲਵੇ ਸਟੇਸ਼ਨ ਤੇ ਜਿਹੜੇ ਟ੍ਰੇਨਾਂ ਚੱਲਦੀਆਂ ਨੇ ਉਹ ਤੇ ਬਹੁਤ ਧੂਆਂ ਕੱਢਦੀਆਂ ਨੇ ਤੇ ਪੁਰਾਣੇ ਜ਼ਮਾਨੇ ਦੀਆਂ, ਫਿਰ ਇਹਨਾਂ ਨੂੰ ਪੂਰਾ ਟ੍ਰੇਨਾਂ ਦਾ ਸਿਸਟਮ ਵੀ ਚੇਂਜ ਕਰਨਾ ਪਏਗਾ। ਤੇ ਡੈਫੀਨਿਟਲੀ ਕਾਫੀ ਲਾਅ ਦੇ ਮਤਲਬ ਦੋਨੋਂ ਸਾਈਡ ਤੇ ਜਿਹੜਾ ਨਾ ਜਿਹੜਾ ਕਾਰਬ ਸਿਸਟਮ ਹੈ ਜਿਹੜਾ ਕੈਲੀਫੋਰਨੀਆ ਪ੍ਰਮੋਟ ਕਰ ਰਿਹਾ ਹੈ, ਉਹਦੇ 'ਚ ਕਾਫੀ ਵੱਡਾ ਚੈਲੰਜ ਹੋਏਗਾ। ਦੇਖੋ ਹੁਣ ਟਾਈਮ ਨਾਲ ਕਿੱਦਾਂ ਸਿਸਟਮ ਚੱਲਦਾ, ਕਿਉਂਕਿ ਟਰੱਕਿੰਗ ਨੂੰ ਜਿਹੜਾ ਜ਼ੀਰੋ ਐਮਿਸ਼ਨ ਲੈ ਕੇ ਜਾ ਰਹੇ ਨੇ ਉਹਨਾਂ ਦੀ ਡੇਟ ਬਾਅਦ 'ਚ ਆਏਗੀ। ਪੋਰਟਾਂ ਤੇ ਰੇਲਵੇ ਸਟੇਸ਼ਨ ਦੀ ਡੇਟਾਂ ਪਹਿਲਾਂ ਆ ਰਹੀਆਂ ਨੇ ਜਿਹਨਾਂ ਨੇ ਇਹ ਜ਼ੀਰੋ ਐਮਿਸ਼ਨ ਕਰਨਾ ਇਹਨਾਂ ਨੇ। ਠੀਕ ਹੈ, ਠੀਕ ਹੈ। ਨਾਲੇ ਮੁਕੱਦਰ ਜਿਹੜੀ ਰੋਟੀ ਉਹ ਲੱਭਣੀ ਜੀ ਰੋਟੀ ਤੇ ਲੱਭਣੀ ਹੈ। ਬਸ ਸਿਰਫ ਇਹ ਹੈ ਕਿ ਜਿਵੇਂ ਲਾਸਟ ਟਾਈਮ ਅਸੀਂ ਗੱਲ ਕੀਤੀ ਸੀ, ਜਿਹੜਾ ਸਿਸਟਮ ਆ ਉਹ ਚੇਂਜ ਹੋ ਰਿਹਾ। ਜਿਵੇਂ ਪਹਿਲਾਂ ਜਦੋਂ ਨਵਾਂ ਮੈਂ ਜਿਹੜਾ ਪਰਟੀਕੂਲਰ ਫਿਲਟਰ ਜਿਹੜਾ ਇਹਨਾਂ ਨੇ ਐਡ ਕੀਤਾ ਸੀ DPF, ਉਹਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ। ਹੁਣ ਉਹਨਾਂ ਨੇ ਉਹ ਆਲਮੋਸਟ ਠੀਕ ਹੋ ਗਏ ਨੇ। ਠੀਕ ਹੈ। ਹੁਣ ਅੱਗੇ ਜਿਹੜੀ ਮੈਂ ਤੁਹਾਨੂੰ ਇੱਕ ਮੇਰੇ ਜ਼ਿਹਨ 'ਚ ਬਹੁਤ ਪਤੇ ਦੀ ਗੱਲ ਆਈ ਆ, ਜਿਹੜੇ 2025 ਦੇ ਫਰੇਟ ਲਾਈਨਰ ਨੇ ਜੀ, ਉਹਦੇ 'ਚ DD15 ਇੰਜਨ ਜਿਹੜਾ ਸਭ ਤੋਂ ਵਧੀਆ ਇੰਜਨ ਸੀਗਾ ਫਰੇਟ ਲਾਈਨਰ ਦਾ, ਉਹ ਕੰਪਲਾਈਂਸ ਨਹੀਂ ਹੈਗਾ। ਹੁਣ ਉਹ ਛੋਟਾ ਇੰਜਨ ਦੇ ਰਹੇ ਨੇ GD13 ਜਿਹੜਾ 13 ਲੀਟਰ ਇੰਜਨ ਹੈ
ਤੇ ਉਹਦੇ ਚ ਹਾਰਸ ਪਾਵਰ ਵੀ ਘੱਟ ਆ ਤੇ ਆਪਣੇ ਲੋਕੀ ਇੰਨਾ ਲੈਂਦੇ ਵੀ ਨਹੀਂ ਸੀ ਤੇ ਉਹਦੀ ਜਿਹੜੀ ਪ੍ਰਾਈਸ ਆ ਕੈਲੀਫੋਰਨੀਆ ਵਾਸਤੇ ਜਿਹੜਾ DD13 ਆ ਜਿਹੜਾ 2025 ਮਾਡਲ ਨਾਲ ਆਏਗਾ ਜਾਂ ਤੁਸੀਂ ਆਰਡਰ ਕਰ ਸਕਦੇ ਹੋ ਲੈ ਸਕਦੇ ਹੋ ਉਹਦੀ ਪ੍ਰਾਈਸ ਹੀ 15,000 ਜ਼ਿਆਦਾ ਹੈ ਅੱਛਾ ਜੀ ਯਾਨੀ ਉਹ ਕੈਲੀਫੋਰਨੀਆ ਕੰਪਲਾਈਂਸ ਬਣਾ ਰਹੇ ਨੇ ਤੇ 25-26 ਚ DD15 ਅਵੇਲੇਬਲ ਨਹੀਂ ਹੋਏਗਾ ਮੋਸਟ ਪ੍ਰੋਬਬਲੀ ਕੈਲੀਫੋਰਨੀਆ ਵਾਸਤੇ ਜਿਹੜਾ DD15 ਆ ਉਹ 2027 ਚ ਅਵੇਲੇਬਲ ਹੋਏਗਾ ਬਿਲਕੁਲ ਠੀਕ ਹੈ ਸ਼ਾਹ ਸਾਹਿਬ ਪਿਛਲੇ 2-3 ਪ੍ਰੋਗਰਾਮਾਂ ਤੋਂ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਕੰਮ ਤੇਜ਼ ਹੋਣ ਵਾਲਾ ਹੈ ਬਿਜ਼ੀ ਹੋਣ ਦੇ ਦਿਨ ਆਉਣ ਵਾਲੇ ਨੇ ਇਹ ਹੁਣ ਇਹ ਵੀ ਤੁਸੀਂ ਦੱਸਿਆ ਹੈ ਕਿ 2027 ਪਰ ਇਹੋ ਜਿਹੀ ਸਾਰੀ ਕੰਡੀਸ਼ਨ ਦੇ ਵਿੱਚ ਇਹਨਾਂ ਸਾਰੇ ਮਾਮਲਿਆਂ 'ਚ ਤੁਹਾਡੇ ਕੋਲ ਟਰੱਕ ਹੈ ਨੇ ਕਿ ਜਿਹੜੇ ਤੁਸੀਂ ਆਫਰ ਕਰ ਸਕੋ ਜੀ ਜਿਵੇਂ ਉਹ ਕੱਪੜਿਆਂ ਦੀ ਨਹੀਂ ਹੁੰਦੀ ਵਿੰਟਰ ਕਲੈਕਸ਼ਨ ਤੇ ਸਮਰ ਕਲੈਕਸ਼ਨ ਤੇ ਬਹਾਰ ਕਲੈਕਸ਼ਨ ਜੀ ਅਸੀਂ ਵੀ ਜੀ ਆਪਣੀ ਕਲੈਕਸ਼ਨ ਰੈਡੀ ਕਰ ਲਈ ਹੈ ਸਾਡੇ ਕੋਲ ਫਰੇਡ ਲਾਈਨਰ ਦੀ ਲਾਈਨਾਂ ਲੱਗ ਗਈਆਂ ਨੇ 2020 ਦੇ ਨੇ ਨਾਲ APU ਲੱਗੇ ਘੱਟ ਆਵਰ ਨੇ ਤੇ ਨਾਲ FedEx ਕੰਪਲਾਈਂਸ ਨੇ 3 ਮਹੀਨੇ ਦੀ ਵਾਰੰਟੀ ਦੇ ਰਹੇ ਹਾਂ ਅਸੀਂ ਜੇ ਤੁਸੀਂ ਐਕਸਟੈਂਡਡ ਵਾਰੰਟੀ ਲੈਣਾ ਚਾਹ ਰਹੇ ਹੋ ਉਹ ਵੀ ਲੈ ਸਕਦੇ ਹੋ DD15 ਨੇ 505 ਹਾਰਸ ਪਾਵਰ ਉਹਨੇ 1750 ਟਾਰਕ ਆ ਲੈਨ ਅਸਿਸਟ ਰਡਾਰ ਲੱਗੇ ਵਾਓ ਟਿਪ ਟਾਪ ਕਰਕੇ ਦੇ ਰਹੇ ਹਾਂ ਜੇ ਤੁਸੀਂ ਵਾਰੰਟੀ ਨਹੀਂ ਲੈ ਰਹੇ ਤੇ ਤੁਸੀਂ 8 ਦੇ 8 ਬ੍ਰਾਂਡ ਨਿਊ ਟਾਇਰ ਲੈ ਲਓ ਵਿਰਜਨ ਟਾਇਰ ਤੇ ਹੁਣ ਅਸੀਂ ਤੇ ਆਪਣੀ ਤਰਫੋਂ ਹਰ ਚੀਜ਼ ਰੈਡੀ ਕਰ ਲਈ ਇੰਟਰਨੈਸ਼ਨਲ ਦੇ ਵੀ ਅਸੀਂ ਜਿਹੜਾ ਟਰੱਕਾਂ ਦੀ ਲਾਈਨਾਂ ਲਾ ਦਿੱਤੀਆਂ ਨੇ ਤੇ ਫਾਈਨਾਂਸ ਪ੍ਰੋਸੈਸ ਜਿਹੜਾ ਸਾਡਾ ਉਹ ਬਹੁਤ ਆਪਟੀਮਾਈਜ਼ ਆ ਤੁਸੀਂ ਆਨਲਾਈਨ ਜਾ ਕੇ ਜਿਹੜੇ ਟਰੱਕਾਂ ਦੀ ਗੱਲ ਕਰ ਰਹੇ ਹੋ ਉਹ ਤੁਸੀਂ ਆਨਲਾਈਨ ਜਾ ਕੇ ਦੇਖ ਸਕਦੇ ਹੋ ਸਾਡੇ ਕੋਲ ਤੇ ਇੰਨਾ ਬਿਜ਼ੀ ਕੰਮ ਹੋ ਗਿਆ ਪਿਛਲੇ 2 ਵੀਕ ਤੋਂ ਕਿ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ ਕਿ ਕੈਚ ਅਪ ਕਰ ਸਕੀਏ ਆਪਣੇ ਕੰਮਾਂ ਨੂੰ ਪਰ ਆਫ ਕੋਰਸ ਸਾਡੀ ਵੀ ਜਿਹੜੀ ਆ ਮੈਨ ਪਾਵਰ ਜਿਹੜੀ ਆ ਉਹ ਬਹੁਤ ਲਿਮਿਟਿਡ ਜਿਹੀ ਹੁੰਦੀ ਆ ਅਸੀਂ ਟੈਕਨੋਲੋਜੀ ਨੂੰ ਜ਼ਿਆਦਾ ਯੂਜ਼ ਕਰਦੇ ਆ ਅਸੀਂ ਵੈਬਸਾਈਟ ਨੂੰ ਜ਼ਿਆਦਾ ਯੂਜ਼ ਕਰਦੇ ਆ ਅਸੀਂ ਕੋਸ਼ਿਸ਼ ਕਰਦੇ ਕਸਟਮਰ ਜਿਹੜਾ ਵੈਬਸਾਈਟ ਤੇ ਜਾ ਕੇ ਆਪਣੀ ਚੀਜ਼ਾਂ ਚੂਜ਼ ਕਰੇ ਜੀ ਬਿਲਕੁਲ ਠੀਕ ਹੈ ਅੱਛਾ ਸ਼ਾਹ ਸਾਹਿਬ ਇਹ ਗੱਲ ਤੁਸੀਂ ਕੀਤੀ ਤੇ ਮੈਂ ਚਾਹਾਂਗਾ ਕਿ ਫਾਈਨੈਂਸਿੰਗ ਦੇ ਰੇਟ ਨੇ ਜਿਹੜੇ ਕੁਝ ਉਸ ਬਾਰੇ ਵੀ ਚਾਨਣ ਪਾਉਂਦੇ ਜਾਓ ਜੀ ਫਾਈਨੈਂਸਿੰਗ ਜਿਹੜੀ ਕੁਆਲੀਫਾਈਡ ਜਿਹੜੇ ਬਾਇਰ ਨੇ ਜਿਵੇਂ ਹੁਣ ਸਾਡਾ ਇੱਕ ਸੈਗਮੈਂਟ ਹੈਗਾ ਜਿਹੜੇ ਨਵੇਂ ਡਰਾਈਵਰ ਨੇ ਜਿਹੜੇ ਨਵੇਂ ਡਰਾਈਵਰ ਨੇ ਜਿਨ੍ਹਾਂ ਦਾ ਸਾਲ 2 ਸਾਲ ਦਾ ਜਿਹੜਾ ਹੈਗਾ CDL ਐਕਸਪੀਰੀਅੰਸ ਹੈਗਾ ਤੇ CDL ਇਨਕਮ ਹੈਗੀ ਹੁਣ ਉਹਨਾਂ ਨੂੰ W2 ਤੇ ਜਾਣਾ ਪੈ ਰਿਹਾ ਤੇ W2 ਤੇ ਤੁਹਾਨੂੰ ਪਤਾ ਹੈ ਇਨਕਮ ਬਹੁਤ ਜ਼ਿਆਦਾ ਟੈਕਸ ਟੂ ਪੇ ਕਰਕੇ ਕੱਟ ਹੋ ਜਾਂਦੀ ਆ ਤੇ ਮੋਸਟਲੀ ਆਪਣੇ ਬੰਦੇ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਓਨਰ ਆਪਰੇਟਰ ਬਣ ਜਾਈਏ ਤੇ 1090 ਨੂੰ ਵਰਤੀ ਹੈ ਕਿਉਂਕਿ W2 ਯੂਜ਼ ਕਰਨਾ ਬਿਲ 43 ਦੇ ਬਾਅਦ ਬਹੁਤ ਡਿਫਿਕਲਟ ਹੋ ਗਿਆ ਉਹਦੇ ਵਾਸਤੇ ਅਸੀਂ ਜਿਹੜਾ ਸਪੈਸ਼ਲ ਨਾਨ ਪ੍ਰੋਫਿਟ ਬੈਂਕ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਜਿਹੜਾ ਬਹੁਤ ਅੱਛਾ ਪੋਜ਼ਿਟਿਵ ਰਿਜ਼ਲਟ ਆ ਰਿਹਾ ਹੈ ਜਿਹਦੇ ਚ ਜਿਨ੍ਹਾਂ ਦਾ 2 ਸਾਲ ਪਲੱਸ ਦਾ CDL ਐਕਸਪੀਰੀਅੰਸ ਆ ਤੇ CDL ਇਨਕਮ ਆ ਠੀਕ ਹੈ ਉਹਨਾਂ ਨੂੰ ਅਸੀਂ 20% ਡਾਊਨ ਤੇ ਜਿਹੜਾ ਟਰੱਕ ਆ ਉਹ ਯਕੀਨ ਨਹੀਂ ਕਰੋਗੇ 11 ਤੋਂ 15% ਵਿਆਜ ਦੇ ਅੰਦਰ ਦੇ ਰਹੇ ਹਾਂ ਤੇ ਜਿਨ੍ਹਾਂ ਦਾ 1 ਸਾਲ ਪਲੱਸ ਦਾ ਐਕਸਪੀਰੀਅੰਸ ਹੈ ਉਹਦਾ 30% ਨਾਲ ਤੇ ਜਿਹਨਾਂ ਦਾ 6 ਮਹੀਨੇ ਦਾ ਪਲੱਸ ਦਾ ਐਕਸਪੀਰੀਅੰਸ ਹੈ CDL ਦਾ ਉਹਨਾਂ ਨੂੰ ਅਸੀਂ 40% ਨਾਲ ਬਹੁਤ ਵਧੀਆ ਰੇਟ ਦੇ ਰਹੇ ਹਾਂ ਪਰ ਜਿਹੜਾ ਇੱਕ ਉਹਦੇ ਚ ਚੀਜ਼ ਹੈਗੀ ਕਿ ਇਨਕਮ ਜਿਹੜੀ ਹੈ ਮੇਨ ਉਹ CDL ਇਨਕਮ ਹੋਣੀ ਚਾਹੀਦੀ ਹੈ ਉਹ ਇਹ ਨਹੀਂ ਕਿ ਤੁਸੀਂ ਕੋਈ ਹੋਰ ਕੰਮ ਕਰ ਰਹੇ ਹੋ ਉਬਰ ਚਲਾ ਰਹੇ ਹੋ ਲਿਫਟ ਚਲਾ ਰਹੇ ਹੋ ਤੇ ਨਾਲ ਤੁਸੀਂ ਨਹੀਂ ਇਹ ਉਹਨਾਂ ਦਾ ਪ੍ਰੋਗਰਾਮ ਚ ਫਿੱਟ ਨਹੀਂ ਹੁੰਦਾ ਉਹਦੇ ਬਾਅਦ ਸਾਡੇ ਕੋਲ ਹੋਰ ਪ੍ਰੋਗਰਾਮ ਵੀ ਨੇ ਜਿਹੜੇ ਸਮਾਲ ਫਲੀਟ ਨੇ ਸਪੈਸ਼ਲੀ ਅੱਜ ਕੱਲ ਨਵੇਂ ਟਰੱਕਾਂ ਦੀ ਪ੍ਰਾਈਸ ਬਹੁਤ ਜ਼ਿਆਦਾ ਜਿਹੜੇ ਸਾਡੇ ਤੋਂ ਫਰੇਡ ਲਾਈਨਰ ਲੈਣਗੇ 505 ਜਾਂ ਇੰਟਰਨੈਸ਼ਨਲ ਲੈਣਗੇ 1 ਸਾਲ ਦੀ ਵਾਰੰਟੀ ਨਾਲ ਰੀਟੇਲ ਜੀ ਉਹਨਾਂ ਵਾਸਤੇ ਬਹੁਤ ਅੱਛਾ ਪ੍ਰੋਗਰਾਮ ਹੈ ਕਿ ਉਹ ਬੇਸਿਕਲੀ ਆਪਣਾ ਜਿਹੜਾ ਫਲੀਟ ਆ ਬੇਸਡ ਔਨ ਦਾ ਫਲੀਟ ਸਾਈਜ਼ ਉਹਨਾਂ ਨੂੰ ਅਸੀਂ ਸਪੈਸ਼ਲ ਜਿਹੜੇ ਰੇਟ ਦੇ ਰਹੇ ਹਾਂ ਡਿਪੈਂਡਿੰਗ ਔਨ ਸਾਡੇ ਕੋਲ ਬੈਂਕ ਨੇ BMO ਹੈਗਾ ਸਾਡੇ ਕੋਲ ਨਾਨ ਪ੍ਰੋਫਿਟ ਬੈਂਕ ਹੈਗਾ ਸਾਡੇ ਕੋਲ ਕ੍ਰਾਸ ਰੋਡ ਬੈਂਕ ਹੈਗਾ ਸਾਡੇ ਕੋਲ ਗ੍ਰੀਨ ਟਰੱਕ ਫਾਈਨੈਂਸ਼ੀਅਲ ਹੈਗਾ ਮਤਲਬ 15 ਕੋ ਬੈਂਕ ਹੈਗਾ ਸਾਡੇ ਕੋਲ ਬਿਲਕੁਲ ਠੀਕ ਹੈ ਆਖਰ ਤੇ ਇੱਕ ਜ਼ਰਾ ਸਵਾਲ ਐਵੇਂ ਜਿਹਨੂੰ ਕਹਿੰਦੇ ਨੇ ਕਿ ਕੁਝ ਸਰਵ ਕਰੀਏ ਤੇ ਸਲਾਹ ਸਲੂਹ ਦੇ ਉੱਤੇ ਕਈ ਵਾਰ ਕਾਲੀਆਂ ਮਿਰਚਾਂ ਤਰੋਂਗੀ ਦੀਆਂ ਇਲੈਕਸ਼ਨ ਆਉਣ ਡੇ ਆ ਜ਼ਾਹਰ ਹੈ ਸਾਡੇ ਖਿੱਤੇ ਦੇ ਵਿੱਚ ਤੇ ਇਲੈਕਸ਼ਨ ਦੀ ਬੜੀ ਹਿਲਜੁਲ ਹੁੰਦੀ ਹੈ ਹਲਚਲ ਹੁੰਦੀ ਹੈ ਕੁਝ ਆਸਾਂ ਹੁੰਦੀਆਂ ਉਮੀਦਾਂ ਹੁੰਦੀਆਂ ਕੀ ਅਮਰੀਕਾ ਦੇ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਟਰੱਕਿੰਗ ਬਿਜ਼ਨਸ ਦੇ ਉੱਤੇ ਇਹਦਾ ਕੋਈ ਅਸਰ ਪੈਂਦਾ ਦਿਸਦਾ ਹੈ ਇਹ ਬਹੁਤ ਅੱਛਾ ਕੁਐਸਚਨ ਹੈ ਤੇ ਬਹੁਤ ਸਾਰੇ ਲੋਕੀ ਡੈਫੀਨਿਟਲੀ ਪਾਰਟੀ ਵੱਲ ਮਤਲਬ ਦੇਖਦੇ ਨੇ ਜਿਹੜਾ ਉਹਨਾਂ ਦੀ ਫੇਵਰਿਟ ਪਾਰਟੀ ਹੁੰਦੀ ਆ ਜਿਹੜਾ ਟਰੱਕਿੰਗ ਹਮੇਸ਼ਾ ਜਿਹੜਾ ਮੈਂ ਦੇਖਿਆ ਮੈਨੂੰ ਇੰਨਾ ਟਾਈਮ ਹੋ ਗਿਆ ਟਰੱਕਿੰਗ ਚ ਕਮਰਸ਼ੀਅਲ ਚ ਮੈਨੂੰ ਆਲਮੋਸਟ 25-30 ਸਾਲ ਹੋ ਗਏ ਨੇ ਜੀ ਜਿਹੜਾ ਇਲੈਕਸ਼ਨ ਆ ਨਾ ਉਹਦਾ ਕੋਈ ਵੱਡਾ ਇੰਪੈਕਟ ਨਹੀਂ ਹੁੰਦਾ ਜਾਂ ਤੇ ਉਹ ਚੀਜ਼ਾਂ ਥੋੜੀ ਜਿਹੀ ਤੇਜ਼ ਕਰ ਦਿੰਦੀਆਂ ਜਾਂ ਸਲੋ ਕਰ ਦਿੰਦੀਆਂ ਜਿਵੇਂ ਹੁਣ ਮੈਨੂਫੈਕਚਰ ਨੇ ਸਮਾਨ ਮੰਗਾਣਾ ਉਹਨੇ ਆਪਣਾ ਫਿਨਿਸ਼ ਪ੍ਰੋਡਕਟ ਕਰਨੀ ਹੈ ਉਹ ਬ੍ਰੇਕਾਂ ਨਹੀਂ ਲਾ ਸਕਦਾ ਇਹ ਹੋ ਸਕਦਾ ਉਹ ਜਾਂ ਤਾਂ ਜਲਦੀ ਮੰਗਾ ਲੇ
ਹੂੰ ਜਾਂ ਥੋੜਾ ਇਹ ਕਰ ਦੇ। ਅੱਜ ਕੱਲ ਜਿਹੜਾ ਇਹ ਆਪੋਜ਼ਿਟ ਹੋ ਰਿਹਾ, ਉਹ ਜਲਦੀ ਮੰਗਾ ਰਹੇ ਨੇ, ਕਿਉਂਕਿ ਡਿਬੇਟ 'ਚ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਕਿਹਾ ਜੀ ਅਸੀਂ ਟੈਰਿਫ ਵਧਾ ਦਾਂਗੇ। ਟੈਰਿਫ ਵਧਾ ਕੇ ਜਿਹੜੇ ਇੰਪੋਰਟ ਡਿਊਟੀਆਂ ਵੱਧ ਜਾਣੀਆਂ, ਤੇ ਜਿਵੇਂ ਏਸ਼ੀਅਨ ਕੰਟਰੀ ਤੇ ਜਿਹੜਾ ਟਾਇਰ ਆ ਰਹੇ ਨੇ ਫਾਰ ਐਗਜ਼ਾਮਪਲ, ਜਾਂ ਕੋਈ ਹੋਰ ਚੀਜ਼ ਆ ਰਿਹਾ, ਉਹਦੇ ਟੈਰਿਫ ਵੱਧ ਜਾਣਾ ਸਾਡੇ ਮੁਲਕ ਦੀ, ਅਮਰੀਕਾ ਦੀ ਪ੍ਰੋਡਕਟ ਨੂੰ ਪ੍ਰਮੋਟ ਕਰਨ ਵਾਸਤੇ। ਤੇ ਹੁਣ ਕੀ ਕਰ ਰਹੇ ਨੇ, ਤੇ ਲੋਕੀ ਰਾਈਟ ਅਵੇ ਮੰਗਾ ਰਹੇ ਨੇ। ਹੁਣ ਤੁਸੀਂ ਦੇਖੋ ਤੇ ਰਿਪੋਰਟਾਂ, ਆਪਾਂ ਲਾਸਟ ਵਾਲੀ ਗੱਲ ਕੀਤੀ ਸੀ, BBC ਤੇ ਨਿਊਜ਼ ਵੀ ਆਈ ਆ, ਬਹੁਤ ਵੱਡੀ ਨਿਊਜ਼ ਆਈ ਆ ਲਾਸ ਐਂਜਲਸ 에ਅਰਪੋਰਟ ਦੀ, ਸੌਰੀ ਲਾਸ ਐਂਜਲਸ ਪੋਰਟ ਦੀ, ਕਿ ਬਹੁਤ ਜ਼ਿਆਦਾ ਬਿਜੀ ਹੋ ਗਏ ਨੇ। ਤੇ ਇਹ ਬੇਸਿਕਲੀ ਇਹਨੂੰ ਕਹਿੰਦੇ ਨੇ ਕੈਟਲਿਸਟ। ਹੁਣ ਕੈਟਲਿਸਟ ਹੋ ਗਈ ਹੈ ਜਿਹੜੀ ਡਿਸਕਸ਼ਨ ਚੱਲਦੀ ਆ ਸਿਆਸਤ ਦੀ, ਤੇ ਉਹਦੀ ਵਜ੍ਹਾ ਤੋਂ ਜਿਹੜਾ ਸਮਾਨ ਜਲਦੀ ਆਉਣ ਲੱਗ ਗਿਆ। ਤੇ ਇਸੇ ਵਾਸਤੇ ਜਿਹੜਾ ਟਰੱਕਿੰਗ ਬਿਜ਼ਨਸ ਆ ਉਹ ਵੀ ਜਲਦੀ, ਥੋੜਾ ਜਿਹਾ ਜਲਦੀ ਜਿਹੜਾ ਹੈ ਉਹ ਐਕਟੀਵੇਟ ਹੋ ਜਾਏਗਾ। ਯੂਜੂਅਲੀ ਅਕਤੂਬਰ 'ਚ ਐਕਟੀਵੇਟ ਹੁੰਦਾ, ਪਰ ਹੁਣ ਸਤੰਬਰ 'ਚ ਹੀ ਹੋ ਗਿਆ, ਕਿਉਂਕਿ ਸਮਾਨ ਬਹੁਤ ਆ ਗਿਆ, ਤੇ ਉਹਦੇ ਨਾਲ ਪੋਜ਼ਿਟਿਵ ਹੋਏਗਾ। ਤੇ ਐਂਡ ਆਫ ਦਾ ਡੇ ਜਿੰਨੀ ਵੀ ਤੁਸੀਂ ਡਿਬੇਟਾਂ ਦੇਖ ਲਓ, ਜਿੰਨੀ ਵੀ ਤੁਸੀਂ ਇਲੈਕਸ਼ਨ ਦੇਖ ਲਓ, ਐਂਡ ਆਫ ਦਾ ਡੇ ਕੰਮ ਸਾਨੂੰ ਹੀ ਕਰਨਾ ਪੈਣਾ, ਸਾਡੇ ਵਾਸਤੇ ਠੀਕ ਹੋ ਗਿਆ ਜੀ, ਹਾਜ਼ਰ। ਸਈਦ ਅਰਮਗਾਮ ਅਲੀ ਜੀ, ਬਹੁਤ ਬਹੁਤ ਧੰਨਵਾਦ ਕਿ ਤੁਸੀਂ USA ਟਰੱਕ ਸੇਲਸ ਦੇ ਪਲੇਟਫਾਰਮ ਤੋਂ ਸਾਡੇ ਸੁਣਨ ਵਾਲਿਆਂ ਦੇ ਨਾਲ ਜੁੜਦੇ ਜੀ। ਇਹ ਜਾਣਕਾਰੀ ਹੈ ਜਿਹੜੀ ਉਹਨਾਂ ਤੱਕ ਪਹੁੰਚਦੀ ਕਰਦੇ ਜੀ। ਮੈਂ, ਸਾਡੀ ਸਾਰੀ ਸਮੁੱਚੀ ਟੀਮ, ਤੁਹਾਡੇ ਚਾਹਤਕਾਰ ਔਰ ਪੰਜਾਬੀ ਰੇਡੀਓ USA ਦੇ ਦਰਸ਼ਕ ਔਰ ਸਰੋਤੇ ਤੁਹਾਡੇ ਧੰਨਵਾਦੀ ਹਾਂ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ ਸਭ ਨੂੰ। ਬੜੀ ਬੜੀ ਮਿਹਰਬਾਨੀ ਜੀ। ਇਹ ਸਨ ਸੈਯਦ ਅਰਮਗਾਮ ਅਲੀ USA ਟਰੱਕ ਸੇਲਸ ਤੋਂ। ਉਹਨਾਂ ਨਾਲ ਕੀਤੀ ਗਈ ਗੱਲਬਾਤ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ, ਪਰ ਆਉਂਦੇ ਹਫਤੇ ਉਹਨਾਂ ਨੂੰ ਕੁਝ ਹੋਰ ਨਵੇਂ ਸਵਾਲਾਂ ਦੇ ਨਾਲ ਫਿਰ ਤੰਗ ਕਰਾਂਗੇ। ਸੋ ਮੈਨੂੰ ਮਾਈਕ੍ਰੋਫੋਨ ਦੇ ਇਸ ਪਾਸਿਓਂ ਸਟੂਡੀਓਜ਼ ਦੇ ਐਂਡ ਤੋਂ ਆਉਂਦੀ ਮੁਲਾਕਾਤ ਤੱਕ ਲਈ ਦਿਵੋ ਇਜਾਜ਼ਤ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ। ਗੱਲ ਭਾਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਪਹਿਲਾਂ ਤਾਂ ਸਭ ਤੋਂ ਥੈਂਕ ਯੂ ਵੈਰੀ ਮਚ, ਤੁਸੀਂ ਟਰੱਕ ਲਿਆ। ਇਹ ਦੱਸੋ ਹੁਣ ਹੁਣ ਤਾਂ ਤੁਸੀਂ ਟਰੱਕ ਲੈ ਕੇ ਚਲਾ ਵੀ ਲਿਆ, ਹਾਂਜੀ। ਤੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਟਰੱਕ ਚੱਕੇ? ਆਪਾਂ ਨੂੰ 2 ਮਹੀਨੇ ਹੋ ਗਏ ਜੀ। 2 ਮਹੀਨੇ ਹੋ ਗਏ। ਹਾਂਜੀ 2 ਮਹੀਨਾ ਪਹਿਲਾਂ ਜਦੋਂ ਤੁਸੀਂ ਟਰੱਕ ਲਿਆ ਸੀ ਤੇ ਅਸੀਂ ਵੀਡੀਓ ਨਹੀਂ ਬਣਾਈ ਸੀ, ਹਾਂਜੀ ਉਹਦੇ ਕੋਲ ਟਾਈਮ ਨਹੀਂ ਸੀਗਾ, ਆਪਣੇ ਕੋਲ ਭੱਜੇ, ਆਪਣਾ ਥੋੜਾ ਫਾਸਟ ਕਰ ਰਹੇ ਸੀ। ਹਾਂਜੀ। ਉਧਰ ਉਸ ਟਾਈਮ ਕਿੱਦਾਂ ਐਕਸਪੀਰੀਅੰਸ ਰਿਹਾ ਸੀ? ਨਹੀਂ, ਐਕਸਪੀਰੀਅੰਸ ਤੁਹਾਡੇ ਨਾਲ ਬਹੁਤ ਵਧੀਆ ਰਿਹਾ ਜੀ। ਆਪਣਾ ਲੋਨ ਦੀ ਪ੍ਰੋਬਲਮ ਹੁੰਦੀ ਹੈ ਜ਼ਿਆਦਾ, ਪਰ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ, ਬੜਾ ਈਜ਼ੀ ਹੋ ਗਿਆ ਤੇ ਸਾਰਾ ਕੁਝ ਠੀਕ ਰਿਹਾ, ਕੋਈ ਦਿੱਕਤ ਨਹੀਂ ਸੀਗੀ ਆਪਾਂ ਨੂੰ। ਠੀਕ ਹੈ ਭਾਈ। ਤੇ ਭਾਈ ਹੁਣ ਸਾਨੂੰ ਥੋੜਾ ਜਿਹਾ ਪ੍ਰੋਬਲਮ ਆ ਗਿਆ APU ਦਾ, ਹਾਂਜੀ। ਤੇ ਤੁਸੀਂ APU ਕਰਕੇ ਲਿਆ ਹੋ, ਤੇ ਉਹ ਕਿੱਦਾਂ ਅਸੀਂ ਠੀਕ ਕਰਕੇ ਦਿੱਤਾ? ਤੁਸੀਂ 1 ਮਿੰਟ 'ਚ ਹੀ ਮੰਨ ਲਓ ਕਰਤਾ। ਮੈਨੂੰ ਤਾਂ ਬਹੁਤ ਜ਼ਿਆਦਾ ਈਜ਼ੀ ਰਿਹਾ, ਮੈਂ ਤਾਂ ਹੀ ਪੁੱਛਣ ਆਇਆ ਵੀ ਕਿਹੜਾ ਮਕੈਨਿਕ ਕੋਈ ਜ਼ਿਆਦਾ ਆ, ਪਰ ਤੁਸੀਂ ਮੈਨੂੰ ਕਰਕੇ ਦਿੱਤਾ, ਬਹੁਤ ਵਧੀਆ ਰਿਹਾ ਜ਼ਿਆਦਾ। ਭਾਜੀ ਅਸੀਂ ਕੰਪਨੀ ਤੋਂ ਵੀ ਕਿਰਾਏ ਨੇ $1000 $1500 ਵੀ ਦਿੱਤੇ ਨੇ, ਪਰ ਜਿਹੜਾ ਸਾਡਾ ਮੁੰਡਾ ਕਰਕੇ ਦਿੰਦਾ ਨਾ, ਉਹ ਟਾਪ ਦਾ ਕੰਮ ਆ, ਹਾਂਜੀ। ਲਾਮਾ ਨਹੀਂ ਆਂਦਾ। ਤੇ ਦੂਜਾ ਭਾਜੀ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ, ਗੱਲਬਾਤ ਕਰ ਰਹੇ ਸੀ, ਜਿਹੜੇ ਹੁਣ ਕਾਰਬ ਦੀ ਜਿਹੜਾ ਸਮੋਕ ਟੈਸਟ ਹੈਗਾ, ਹਾਂਜੀ ਗ੍ਰੀਨ ਟਰੱਕ ਵਾਲਾ, ਉਹ ਤੁਸੀਂ ਟਰੱਕ ਲਿਆ ਤੇ ਹੁਣ ਤੁਹਾਡੇ ਨਾਲ ਲਾਈਫ ਟਾਈਮ ਫ੍ਰੀ ਆ। ਓਕੇ, ਥੈਂਕ ਯੂ। ਮਾਰਕੀਟ 'ਚ $250 300 $350 ਲਈ ਜਾਂਦੇ, ਹਾਂਜੀ। ਤੇ ਤੁਸੀਂ ਜਦੋਂ ਵੀ ਆਓਗੇ ਤੁਹਾਨੂੰ ਫ੍ਰੀ ਕਰਕੇ ਦੇਵਾਂਗੇ। ਠੀਕ ਹੈ ਜੀ। ਜੀ ਭਾਈ। ਤੇ ਹੁਣ ਸਾਨੂੰ ਰਿਕਮੈਂਡ ਕਰੋਗੇ ਆਪਣੇ ਦੋਸਤਾਂ ਨੂੰ? ਬਿਲਕੁਲ ਜੀ, 100%। ਮੈਂ ਤਾਂ ਆਲਰੇਡੀ ਪਹਿਲਾਂ ਹੀ ਬਹੁਤ ਜ਼ਿਆਦਾ ਨੂੰ ਰეკਮੈਂਡ ਕਰ ਰਿਹਾ। ਤੁਹਾਡੇ ਟਰੱਕ ਬਹੁਤ ਵਧੀਆ ਨੇ, ਚਲਾਏ ਭਾਜੀ ਨੇ ਸਾਡਾ ਬਹੁਤ ਟਰੱਕ ਵਧੀਆ। ਮਾਰਕੀਟ ਤੋਂ 5000 ਮਹਿੰਗਾ ਸੀ। ਹਾਂਜੀ ਇਹਦੇ 'ਚ APU ਲੱਗਾ ਸੀ, ਆਵਰ ਬਹੁਤ ਘੱਟ ਸੀਗੇ, ਤੇ ਦੂਜਾ 505 ਸੀਗਾ। ਹਾਂਜੀ। ਤੇ ਆਪਾਂ ਇਹ ਡਿਸਕਸ ਵੀ ਕੀਤਾ ਸੀ, ਤੁਸੀਂ ਕਿਹਾ ਯਾਰ ਮੈਂ ਥੋੜਾ ਜਿਹਾ ਮਹਿੰਗਾ ਲੈ ਰਿਹਾ। ਹਾਂਜੀ ਤੇ ਉਹ ਐਕਸਪੀਰੀਅੰਸ ਕਿੱਦਾਂ ਰਿਹਾ ਥੋੜਾ ਜਿਹਾ ਮਹਿੰਗਾ ਲੈਣ ਤੋਂ? ਨਹੀਂ, ਮਹਿੰਗੇ ਦੇ ਨਾਲ ਚੀਜ਼ ਵਧੀਆ ਹੋਣੀ ਚਾਹੀਦੀ ਆ, ਤੇ ਤੁਹਾਨੂੰ ਉਹ ਹਰਟ ਨਹੀਂ ਕਰਦੇ। 5000 ਕੀ ਹੁੰਦਾ, 2-4 ਹਜ਼ਾਰ, ਪਰ ਟਰੱਕ ਬਹੁਤ ਜ਼ਿਆਦਾ ਵਧੀਆ। ਜਿਹਨੂੰ ਵੀ ਦਿਖਾਇਆ ਮੈਂ ਤਾਂ ਹਰੇਕ ਨੇ ਤਾਰੀਫ ਕਰੀ ਆ। ਭਾਜੀ ਉਹ 5000 ਪਿੱਛੇ ਦੇਖੋ 17000 ਦਾ ਸਾਨੂੰ APU ਲੱਭ ਗਿਆ, ਹਾਂਜੀ। ਆਵਰ ਘੱਟ ਲੱਭ ਗਏ, 505 ਲੱਭ ਗਿਆ, ਨਾਲ ਵਾਰੰਟੀ ਸੀ। ਹਾਂਜੀ ਹਾਂਜੀ, ਵਾਰੰਟੀ ਸੀ। ਕੋਈ ਰੱਬ ਦਾ ਸ਼ੁਕਰ ਅੱਜ ਤੱਕ ਲੋੜ ਨਹੀਂ ਪਈ ਸਾਨੂੰ ਵਾਰੰਟੀ ਹਾਂਜੀ। ਦੀ, ਪਰ ਹੋਏ ਤੇ ਚੰਗੀ ਗੱਲ ਹੈ ਨਾ। ਹਾਂਜੀ, ਵਾਰੰਟੀ। ਹਾਂ। ਤੇ ਭਾਈ ਥੈਂਕ ਯੂ ਸੋ ਮਚ ਜੀ। ਥੈਂਕ ਯੂ ਜੀ, ਮਿਹਰਬਾਨੀ। ਬਹੁਤ ਵਧੀਆ ਤੁਹਾਡੇ ਨਾਲ ਐਕਸਪੀਰੀਅੰਸ ਰਿਹਾ।